योद्धा ने अपनी जाना वार के हिंदुस्तान की फौज के नाल जंग लड़ के ते साडे मनां दे उत्ते एक इहो जिहा निशान छड्डिया है कि हुण सानूं इस गल दी क्लैरिटी आ कि ये इंडिया जिहड़ा मुल्क आ उस दे विच पंजाब जां जिहड़ा सिख आ कोई गुलामां वांग रह रहे। नौजवान जेल੍ਹਾਂ 'ਚ जाण नूं भी तैयार बैठे आ, ईवन जाना मारन नूं भी तैयार बैठे आ। जे सब कुछ करन नूं तैयार आ तो फिर why all these things for this ridiculous federal system is एक माड़े मोटे या बद मंगा वास्ते क्यों? why not for the freedom? आजादी नहीं क्यों नहीं? तकरीबन 50-60 हज़ार अपने नौजवान 10-15 सालों के शहीद करा के जे असीं फिर 1950s ਦੇ ਵਿੱਚ ਹੀ ਜਾਣਾ ਆ, ਉਹ 1960 ਦੇ ਵਿੱਚ ਹੀ ਜਾਣਾ ਹੈ ਕਿ ਜੇ ਸਾਨੂੰ ਵੱਧ ਅਧਿਕਾਰ ਦੇ ਦਿਓ ਤੇ ਫਿਰ ਇਸ ਦਾ ਮਤਲਬ ਅਸੀਂ ਉਹ ਸਾਰੀਆਂ ਸ਼ਹਾਦਤਾਂ ਨੂੰ ਘੱਟੇ ਰੋਲ ਰਹੇ। ਸੋ ਇੱਕ ਗੱਲ ਮਨ ਦੇ ਵਿੱਚ ਰੱਖੋ, ਸ਼ਹੀਦ ਦੇ ਆਖਰੀ ਬੋਲ ਜਿਹੜੇ ਹੁੰਦੇ ਨਾ ਉਸ ਤੇ ਪਹਿਰਾ ਦੇਈਦਾ ਹੈ। ਉਸ ਤੋਂ ਪਹਿਲਾਂ ਤੇ 81 ਚ ਕੀ ਆ, 82 ਚ ਕੀ ਆ, 83 ਚ ਕੀ ਆ, ਉਹਨੂੰ ਛੱਡ ਦਿਓ। ਲਾਸਟ ਸ਼ਬਦ ਉਹਨਾਂ ਦੇ ਇਹ ਹੀ ਸੀ ਕਿ ਜਿਸ ਦਿਨ ਹਮਲਾ ਹੋਵੇਗਾ ਨਹੀਂ ਰੱਖੀ ਜਾਵੇਗੀ। ਫਿਰ ਵੀ ਅਜੇ ਭੁਲੇਖਾ ਹੈ ਕਿ ਸੰਤਾਂ ਨੇ ਖਾਲਿਸਤਾਨ ਨਹੀਂ ਮੰਗਿਆ। ਚਲੋ ਜੇ ਉਹਨਾਂ ਨੇ ਨਾ ਵੀ ਮੰਗਿਆ ਹੋਵੇ, ਅਸੀਂ ਕਹਿ ਦਈਏ ਕਿ ਸਿੱਖ ਰਾਜ ਕਰਨ ਦਾ ਸੰਕਲਪ ਛੱਡ ਦੇਣਗੇ। ਇਹ ਜਿਹੜੇ ਵੱਧ ਅਧਿਕਾਰਾਂ ਦਾ ਸਿਰਫ ਇੱਕ ਭਰਮ ਭੁਲੇਖਾ ਹੈ ਸਾਡੀ ਆਜ਼ਾਦੀ ਦੀ ਲੜਾਈ ਨੂੰ ਪਿੱਛੇ ਸੁੱਟਣ ਦੇ ਲਈ। ਡਿਫੈਂਸ ਫੌਜ ਕਦੇ ਵੀ ਸੂਬਿਆਂ ਨੂੰ ਨਹੀਂ ਦਿੱਤੀ ਜਾਂਦੀ। ਤੁਹਾਡੇ ਦੂਸਰੇ ਮੁਲਕਾਂ ਦੇ ਨਾਲ ਰਿਲੇਸ਼ਨ ਕਿੱਦਾਂ ਦੇ ਹੋਣਗੇ? ਕਦੇ ਸੂਬਿਆਂ ਨੂੰ ਨਹੀਂ ਦਿੱਤੇ ਜਾਂਦੇ। ਕਰੰਸੀ ਤੁਹਾਡੀ ਜਿਹੜੀ ਨੋਟ ਹੈ, ਜਿਵੇਂ ਅਸੀਂ ਹੁਣ ਇੰਡੀਆ 'ਚ ਰਹਿ ਰਹੇ ਸਾਰੇ ਇੰਡੀਆ ਦੀ ਕਰੰਸੀ ਵਰਤ ਰਹੇ ਆ ਨਾ, ਇਹ ਕਦੀ ਸੂਬਿਆਂ ਨੂੰ ਵੱਖਰੀ ਨਹੀਂ ਦਿੱਤੀ ਜਾਂਦੀ ਕਿ ਤੁਸੀਂ ਵੱਖਰੀ ਬਣਾ ਲਓ। ਕੱਲ ਨੂੰ ਤੁਹਾਡੇ ਗਵਾਂਢੀ ਸੂਬੇ ਦੇ ਨਾਲ ਜੰਗ ਲੱਗ ਜੇ, ਮੰਨ ਲਓ ਇੰਡੀਆ ਦੀ ਪਾਕਿਸਤਾਨ ਦੇ ਨਾਲ ਜੰਗ ਲੱਗ ਜੇ, ਅਸੀਂ ਤਾਂ ਫਿਰ ਦੋ ਮੁਲਕਾਂ ਦੇ ਵਿੱਚ ਪਿਸ ਕੇ ਰਹਿ ਗਏ। ਜੇ ਇੰਡੀਆ ਨੂੰ ਲੱਗੂਗਾ ਮੈਂ ਹਾਰ ਰਿਹਾ ਤਾਂ 20 ਕਿਲੋਮੀਟਰ ਕਵੇ ਪਿੱਛੇ ਆ ਜਾਏ ਤਾਂ ਕੀ ਸਿੱਖ ਕੇ ਬਰਦਾਸ਼ਤ ਕਰ ਲੈਣਗੇ ਕਿ ਪੰਜਾਬ ਦੀ ਧਰਤੀ 20 ਕਿਲੋਮੀਟਰ ਦੂਜੇ ਪਾਸੋਂ ਛੱਡ ਦਿੱਤੀ ਜਾਵੇ? ਸਾਡੀ ਵੱਧ ਅਧਿਕਾਰਾਂ ਦੀ ਲੜਾਈ ਸਾਡਾ ਹੱਲ ਨਹੀਂ। ਸਾਡਾ ਹੱਲ ਸਦੀਵੀ ਇੱਕੋ ਹੀ ਆ ਕਿ ਅਸੀਂ ਆਜ਼ਾਦੀ ਲੈਣੀ। ਜੂਨ 1984 ਦੌਰਾਨ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਸਮਰਪਿਤ ਦੇ ਉੱਤੇ ਅਸੀਂ ਇਕੱਠੇ ਹੋਏ ਆ। ਸਾਰੀ ਸੰਗਤ ਨੂੰ ਮੈਂ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਨ੍ਹਾਂ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ ਅਸੀਂ ਇੱਥੇ ਇਕੱਤਰ ਹੋਏ ਆ, ਉਹਨਾਂ ਨੇ ਹਿੰਦੁਸਤਾਨ ਦੇ ਨਾਲ ਉਹ ਜੰਗ ਲੜੀ ਆ ਜਿਸ ਤੋਂ ਬਾਅਦ ਜਿਹੜੀ ਸਾਡੀ ਅਗਲੀ ਪੀੜ੍ਹੀ ਆ ਉਸ ਦਾ ਨਜ਼ਰੀਆ ਬਦਲਿਆ ਆ ਇਸ ਹਿੰਦੁਸਤਾਨ ਦੇ ਪ੍ਰਤੀ। ਉਹਨਾਂ ਯੋਧਿਆਂ ਨੇ ਆਪਣੀਆਂ ਜਾਨਾਂ ਵਾਰ ਕੇ ਹਿੰਦੁਸਤਾਨ ਦੀ ਫੌਜ ਦੇ ਨਾਲ ਜੰਗ ਲੜ ਕੇ ਤੇ ਸਾਡੇ ਮਨਾਂ ਦੇ ਉੱਤੇ ਇੱਕ ਇਹੋ ਜਿਹਾ ਨਿਸ਼ਾਨ ਛੱਡਿਆ ਆ ਕਿ ਹੁਣ ਸਾਨੂੰ ਇਸ ਗੱਲ ਦੀ ਕਲੈਰਿਟੀ ਆ ਕਿ ਇਹ ਇੰਡੀਆ ਜਿਹੜਾ ਮੁਲਕ ਆ ਉਸ ਦੇ ਵਿੱਚ ਪੰਜਾਬ ਜਾਂ ਜਿਹੜਾ ਸਿੱਖ ਆ ਕੋਈ ਗੁਲਾਮਾਂ ਵਾਂਗ ਰਹਿ ਰਹੇ। ਜੇ ਉਹਨਾਂ ਨੇ ਉਹ ਜੰਗ ਨਾ ਲੜੀ ਹੁੰਦੀ, ਜੋ ਮੈਂ ਮਹਿਸੂਸ ਕਰਦਾ, ਜੇ ਬਾਈ ਚਾਂਸ ਉਹਨਾਂ ਨਾ ਲੜੀ ਹੁੰਦੀ ਤੇ ਸ਼ਾਇਦ ਅੱਜ ਅਸੀਂ ਵੀ ਉਹਨਾਂ ਦੇ ਵਿੱਚ ਹੀ ਹੁੰਦੇ ਜਿਹੜੇ ਇਸ ਦੇਸ਼ ਭਗਤੀ ਦੇ ਵਿੱਚ ਡੁੱਬੇ ਹੁੰਦੇ। ਜਿਵੇਂ ਮੇਰੇ ਤੋਂ ਪਹਿਲਾਂ ਭਾਈ ਰਜਿੰਦਰ ਰਾਣਾ ਜੀ ਗੱਲ ਕਰ ਰਹੇ ਸੀ ਕਿ 30-32 ਸਾਲ ਦੀ ਉਮਰ ਦਾ ਕੋਈ ਇਹੋ ਸੋਚਦੇ ਰਹੇ ਕਿ ਸੰਤ ਜਰਨੈਲ ਸਿੰਘ ਗਲਤ ਨੇ ਤੇ ਉਹ ਇੱਕ ਭੁਲੇਖੇ ਦੇ ਪਏ। ਸ਼ਾਇਦ ਅਸੀਂ ਵੀ ਇੱਕ ਭੁਲੇਖੇ ਦੇ ਵਿੱਚ ਹੀ ਪਏ ਹੁੰਦੇ ਕਿ ਸ਼ਾਇਦ ਇਹ ਇੰਡੀਆ ਜਿਹੜਾ ਹੈ ਉਹ ਸਾਡਾ ਆ ਤੇ ਜਿਹੜੀਆਂ ਗੱਲਾਂ ਅਸੀਂ ਅਰਦਾਸ ਦੇ ਵਿੱਚ ਕਰਦੇ ਆ ਉਹ ਸ਼ਾਇਦ ਅਸੀਂ ਰਿਟੋਰਿਕ ਸੀ ਦੁਹਰਾਉਂਦੇ ਰਹਿੰਦੇ ਤੇ ਸਾਡੇ ਅੰਦਰ ਉਹ ਗੱਲਾਂ ਕਰ ਨਾ ਕਰਦੇ ਆ ਕਿ ਅਸੀਂ ਆਜ਼ਾਦ ਹੋਣਾ ਆ। ਸੋ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਸ਼ਹੀਦਾਂ ਨੂੰ ਜਿਹੜਾ ਸਜਦਾ ਕਰਦਾ ਆ। ਇੱਕ ਗੱਲ ਜਿਹੜੀ ਇੱਥੇ ਵਾਰ-ਵਾਰ ਕਹੀ ਗਈ ਆ, ਜਿਹੜੀ ਮੈਂ ਸਮਝਦਾ ਹਾਂ ਕਿ ਨੌਜਵਾਨਾਂ ਨੂੰ ਖਾਸ ਤੌਰ ਦੇ ਉੱਤੇ ਵਿਚਾਰਨੀ ਚਾਹੀਦੀ ਆ, ਘਰ ਜਾ ਕੇ ਵੀ ਸੋਚਣੀ ਚਾਹੀਦੀ ਆ ਕਿ ਇਹ ਗੱਲਾਂ ਜਿਹੜੀਆਂ ਚੱਲ ਰਹੀਆਂ ਨੇ ਸਮਾਜ ਦੇ ਵਿੱਚ ਇਹ ਸਾਨੂੰ ਕਿੱਧਰ ਨੂੰ ਲੈ ਕੇ ਜਾਣਗੀਆਂ। ਇੱਥੇ ਵਾਰ-ਵਾਰ ਗੱਲ ਹੋਈ ਆ ਵੱਧ ਅਧਿਕਾਰਾਂ ਦੀ, ਫੈਡਰਲ ਸਟਰਕਚਰ ਦੀ। ਪੜ੍ਹੇ ਲਿਖੇ ਨੌਜਵਾਨ ਇੱਥੇ ਕਾਫੀ ਨੇ ਉਹ ਜਾਣਦੇ ਨੇ ਕਿ ਫੈਡਰਲ ਢਾਂਚਾ ਮਤਲਬ ਜਦੋਂ ਵੱਧ ਅਧਿਕਾਰ ਸੂਬੇ ਨੂੰ ਮਿਲਦੇ ਨੇ ਉਹਨੂੰ ਫੈਡਰਲ ਢਾਂਚਾ ਕਿਹਾ ਜਾਂਦਾ। ਹਾਲਾਂਕਿ ਜੇ ਤੁਸੀਂ ਫੈਡਰਲ ਸਿਸਟਮ ਦੀ ਡੈਫੀਨੇਸ਼ਨ ਪੜ੍ਹੋਗੇ ਜਾਂ ਦੀ ਪਰਿਭਾਸ਼ਾ ਪੜ੍ਹੋਗੇ ਤਾਂ ਉਹਦੇ ਵਿੱਚ ਇਹ ਜ਼ਰੂਰੀ ਨਹੀਂ ਲਿਖਿਆ ਕਿ ਸੂਬੇ ਨੂੰ ਅਧਿਕਾਰ ਵੱਧ ਹੀ ਦਿੱਤੇ ਜਾਣ ਤਾਂ ਫੈਡਰਲ ਢਾਂਚਾ ਹੁੰਦਾ। ਫੈਡਰਲ ਢਾਂਚੇ ਦਾ ਮਤਲਬ ਹੁੰਦਾ ਕਿ ਕੁਝ ਅਧਿਕਾਰ ਸੂਬੇ ਨੂੰ ਦਿਓ, ਕੁਝ ਸਟੇਟ ਆਪਣੇ ਕੋਲ ਰੱਖੇ, ਉਹਨੂੰ ਫੈਡਰਲ ਢਾਂਚਾ ਕਹਿ ਦਿੰਦੇ। ਈਵਨ ਜੇ ਤੁਸੀਂ ਕੰਟਰੀਜ਼ ਦੀ ਲਿਸਟ ਪੜ੍ਹੋਗੇ ਜਿਹਦੇ ਵਿੱਚ ਫੈਡਰਲ ਢਾਂਚਾ ਚੱਲ ਰਿਹਾ ਹੈ, ਕੰਮ ਕਰ ਰਿਹਾ, ਤੇ ਇੰਡੀਆ ਦਾ ਉਸਦੇ ਵਿੱਚ ਨਾਮ ਆ। ਜਿੱਥੇ ਅਮਰੀਕਾ ਦਾ, ਰਸ਼ੀਆ ਦਾ ਜਾਂ ਹੋਰ ਮੁਲਕਾਂ ਦਾ ਆ, ਉੱਥੇ ਇੰਡੀਆ ਦਾ ਵੀ ਨਾਂ ਆ ਕਿ ਇਸ ਦੇ ਫੈਡਰਲ ਢਾਂਚਾ ਚੱਲ ਰਿਹਾ ਹੈ। ਹਾਲਾਂਕਿ ਉਹ ਗੱਲ ਵੱਖਰੀ ਆ ਕਿ ਸਟੇਟ ਨੇ ਆਪਣੇ ਕੋਲ ਤਕਰੀਬਨ 100 ਦੇ ਲਾਗੇ ਜਿਹੜੇ ਅਧਿਕਾਰ ਆ ਉਹ ਰੱਖੇ ਹੋਏ ਆ। ਸਟੇਟਾਂ ਦੇ ਕੋਲ ਕੋਈ 60 ਦੇ ਕਰੀਬ ਆ ਤੇ ਕੁਝ ਜਿਹੜੇ ਬਚੇ ਆ ਉਹ ਸਾਂਝੇ ਜੇ ਨੇ। ਸੋ ਮਤਲਬ ਜੇ ਇਨਡਾਇਰੈਕਟਲੀ ਕਹਿਣਾ ਹੋਵੇ ਤੇ ਆਲਰੇਡੀ ਫੈਡਰਲ ਢਾਂਚਾ ਇੰਡੀਆ ਦੇ ਵਿੱਚ ਚੱਲ ਰਿਹਾ ਆ।
ਪਰ ਹੁਣ ਜਿਹੜੀਆਂ ਸਾਡੀਆਂ ਮੰਗਾਂ ਉੱਠਣੀਆਂ ਸ਼ੁਰੂ ਹੋਈਆਂ ਤਕਰੀਬਨ ਪਿਛਲੇ 4-5 ਸਾਲ ਤੋਂ ਬਹੁਤ ਸਾਰੇ ਰਵਾਇਤੀ ਜਿਹੜੇ ਰਾਜਨੀਤਿਕ ਲੋਕ ਜੋ ਕਿ ਜਦੋਂ ਅਲੱਗ-ਅਲੱਗ ਪਾਰਟੀਆਂ ਤੋਂ ਟੁੱਟੇ ਤੇ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਪੰਜਾਬ ਨੂੰ ਵੱਧ ਅਧਿਕਾਰ ਦਿਓ। ਅਕਾਲੀ ਦਲ ਰਵਾਇਤੀ ਜਿਹੜਾ ਉਹਦੀ ਤਾਂ ਹਮੇਸ਼ਾ ਮੰਗ ਹੀ ਰਹੀ ਹੈ, ਜਦੋਂ ਭਾਜਪਾ ਨਾਲ ਜੁੜਿਆ ਰਹਿੰਦਾ, ਜਦੋਂ ਸੱਤਾ ਚ ਆ ਜਾਂਦਾ ਉਦੋਂ ਭੁੱਲ ਜਾਂਦਾ ਹੈ, ਅੱਗੋਂ ਪਿੱਛੋਂ ਵੀ ਕਹਿਣਾ ਸ਼ੁਰੂ ਕਰ ਦਿੰਦਾ ਵੱਧ ਅਧਿਕਾਰ। ਇਵੇਂ ਹੁਣ ਵੀ ਕੁਝ ਜਿਹੜੇ ਨਵੇਂ ਉੱਪਰ ਰਹੇ ਰਾਜਨੇਤਾ ਆ ਜਾਂ ਜਿਹੜੇ ਨਵੇਂ ਐਕਟਿਵਿਸਟ ਨੇ ਉਹ ਵੀ ਵਾਰ-ਵਾਰ ਸਟੇਜਾਂ ਤੋਂ ਇਹ ਗੱਲਾਂ ਨੌਜਵਾਨਾਂ ਦੇ ਮਨਾਂ ਦੇ ਵਿੱਚ ਭਰ ਰਹੇ ਆ ਕਿ ਪੰਜਾਬ ਨੂੰ ਜਾਂ ਸੂਬਿਆਂ ਨੂੰ ਵੱਧ ਅਧਿਕਾਰ ਦਿਓ, ਫੇਰ ਹੀ ਪੰਜਾਬ ਦਾ ਭਲਾ ਹੋਵੇਗਾ। ਪਰ ਇਸ ਦੀ ਗਹਿਰਾਈ ਸਾਨੂੰ ਨੌਜਵਾਨਾਂ ਨੂੰ ਖਾਸ ਤੌਰ ਤੇ ਮੈਂ ਕਹਿ ਰਿਹਾ ਕਿ ਸਮਝਣੀ ਚਾਹੀਦੀ ਆ ਕਿ ਇੱਕ ਐਸੀ ਲੜਾਈ ਲੜਨ ਤੋਂ ਬਾਅਦ ਇੱਕ ਮੁਲਕ ਦੇ ਨਾਲ ਤਕਰੀਬਨ 50-60 ਹਜ਼ਾਰ ਆਪਣੇ ਨੌਜਵਾਨ 10-15 ਸਾਲਾਂ ਦੇ ਵਿੱਚ ਸ਼ਹੀਦ ਕਰਾ ਕੇ ਜੇ ਅਸੀਂ ਫੇਰ 1950s ਦੇ ਵਿੱਚ ਹੀ ਜਾਣਾ ਆ, ਉਹ 1960 ਦੇ ਵਿੱਚ ਹੀ ਜਾਣਾ ਹੈ ਕਿ ਜੇ ਸਾਨੂੰ ਵੱਧ ਅਧਿਕਾਰ ਦੇ ਦਿਓ, ਤੇ ਫਿਰ ਇਸ ਦਾ ਮਤਲਬ ਅਸੀਂ ਉਹ ਸਾਰੀਆਂ ਸ਼ਹਾਦਤਾਂ ਨੂੰ ਘਟਿਆ ਰੋਲ ਰਹੇ। ਅਕਾਲ ਤਖਤ ਸਾਹਿਬ ਤੇ ਹਮਲਾ ਹੋਣ ਤੋਂ ਬਾਅਦ ਸ਼ਹੀਦਾਂ ਦੀ ਜਿਹੜੀ ਨੌਜਵਾਨਾਂ ਦੀਆਂ ਸ਼ਹਾਦਤਾਂ ਤੋਂ ਬਾਅਦ ਜੇ ਅੱਜ ਅਸੀਂ ਫੇਰ ਉਹੀ ਕਹਿ ਰਹੇ ਹਾਂ ਕਿ ਸਾਨੂੰ ਵੱਧ ਅਧਿਕਾਰ ਦੇ ਦਿਓ, ਤੇ ਇਹ ਅਸੀਂ ਉਹਨਾਂ ਦੇ ਨਾਲ ਅਨਿਆਂ ਕਰ ਰਹੇ। ਪਿੱਛੇ ਜੇ ਮੈਂ ਕੱਲ ਪਾਸੋਂ ਇੱਕ ਇੰਟਰਵਿਊ ਵੀ ਸੁਣ ਰਿਹਾ ਸੀ, ਦਿੱਲੀ ਦੇ ਕਾਫੀ ਜਿਹੜੇ ਸਿੱਖ ਨੇਤਾ ਨੇ ਉਹਨਾਂ ਨੇ ਇੰਟਰਵਿਊ ਦਿੱਤੀ ਸਪੈਸ਼ਲ, ਤੇ ਉਹਨਾਂ ਵੀ ਵਾਰ ਉਹ ਗੱਲ ਦੁਹਰਾਈ ਜਿਹੜੀ ਵਾਰ-ਵਾਰ ਇੱਥੇ ਵੀ ਦੁਹਰਾਈ ਜਾਂਦੀ ਕਿ ਸੰਗਤਾਂ ਨੇ ਖਾਲਿਸਤਾਨ ਨਹੀਂ ਮੰਗਿਆ। ਮੇਰੇ ਤੋਂ ਪਹਿਲਾਂ ਉਹ ਜਿਹੜੀ ਗੱਲ ਕਰਕੇ ਗਏ ਨੇ ਭਾਈ ਨਰੈਣ ਸਿੰਘ ਚੌੜਾ ਜੀ ਦੀ, ਜਦੋਂ ਉਹਨਾਂ ਨੇ ਕਿਹਾ ਇਹ ਗੱਲ ਕੀਤੀ ਕਿ ਜਿਸ ਦਿਨ ਅਕਾਲ ਤਖਤ ਸਾਹਿਬ ਤੇ ਹਮਲਾ ਹੋਵੇਗਾ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਸੋ ਇੱਕ ਗੱਲ ਮਨ ਦੇ ਵਿੱਚ ਰੱਖੋ, ਸ਼ਹੀਦ ਦੇ ਆਖਰੀ ਬੋਲ ਜਿਹੜੇ ਹੁੰਦੇ ਨੇ ਉਸ ਤੇ ਪਹਿਰਾ ਦੇਈਦਾ ਇਹਦਾ। ਉਸ ਤੋਂ ਪਹਿਲਾਂ ਤੇ 81 ਚ ਕੀ ਆ, 82 ਚ ਕੀ ਕਿਹਾ, 83 ਚ ਕੀ ਕਿਹਾ, ਉਹਨੂੰ ਛੱਡ ਦਿਓ। ਲਾਸਟ ਸ਼ਬਦ ਉਹਨਾਂ ਦੇ ਇਹ ਹੀ ਸੀ ਕਿ ਜਿਸ ਦਿਨ ਹਮਲਾ ਹੋਵੇਗਾ ਨੀਂਹ ਰੱਖੀ ਜਾਵੇਗੀ। ਫਿਰ ਵੀ ਅਜੇ ਭੁਲੇਖਾ ਹੈ ਕਿ ਸੰਗਤਾਂ ਨੇ ਖਾਲਿਸਤਾਨ ਨਹੀਂ ਮੰਗਿਆ। ਚਲੋ ਜੇ ਉਹਨਾਂ ਨੇ ਨਾ ਵੀ ਮੰਗਿਆ ਹੋਵੇ, ਅਸੀਂ ਕਹਿ ਦਈਏ ਕਿ ਸਿੱਖ ਰਾਜ ਕਰਨ ਦਾ ਸੰਕਲਪ ਛੱਡ ਦੇਣਗੇ। ਸੋ ਸਾਡੇ ਜਿਹੜੇ ਵੱਧ ਅਧਿਕਾਰ ਆ ਉਹਦੇ ਨਾਲ ਸਾਡੀ ਗਤੀ ਨਹੀਂ ਹੋਣੀ। ਮੰਨ ਲਓ ਤੁਹਾਨੂੰ ਸੂਬਿਆਂ ਨੂੰ ਪੰਜਾਬ ਇੰਡੀਆ ਨੂੰ ਜਿਹੜੇ ਇੰਡੀਆ ਨੇ ਅਧਿਕਾਰ ਵੰਡਦੇ, ਹਾਲਾਂਕਿ ਜਿਹੜਾ ਸਾਰਾ ਦਾ ਸਾਰਾ ਚੱਲ ਰਿਹਾ ਉਲਟਾ ਆ। ਤੁਸੀਂ ਅਧਿਕਾਰ ਵੱਧ ਮੰਗ ਰਹੇ ਹੋ, ਮੋਦੀ ਸਰਕਾਰ ਤੇ ਜਿਹੜੀ ਵੀ ਭਾਰਤ ਦੇ ਵਿੱਚ ਸਰਕਾਰ ਆਉਂਦੀ ਕੇਂਦਰ ਦੇ ਵਿੱਚ ਉਹ ਤੇ ਸੈਂਟਰਲਾਈਜੇਸ਼ਨ ਕਰਦੀ ਪਈ ਆ, ਸਟੇਟਾਂ ਦਾ ਅਧਿਕਾਰ ਖੋ ਰਹੀ ਆ। ਤੁਸੀਂ ਉਲਟਾ ਮੰਗ ਰਹੇ ਹੋ, ਸੋ ਉਲਟਾ ਕਰ ਰਹੇ ਨੇ ਤੁਹਾਡੀ ਮੰਗ ਤੋਂ ਬਿਲਕੁਲ ਹੀ। ਸੋ ਇਹ ਜਿਹੜੇ ਵੱਧ ਅਧਿਕਾਰਾਂ ਦਾ ਸਿਰਫ ਇੱਕ ਭਰਮ ਭੁਲੇਖਾ ਆ ਸਾਡੀ ਆਜ਼ਾਦੀ ਦੀ ਲੜਾਈ ਨੂੰ ਪਿੱਛੇ ਸੁੱਟਣ ਦੇ ਲਈ। ਇਹ ਸਾਡੀ એનર્ਜੀ ਵੇਸਟ ਕਰਨ ਦੇ ਲਈ ਇੱਕ ਜਿਹੜਾ ਆਈਡੀਆ ਸੁੱਟਿਆ ਜਾ ਰਿਹਾ ਹੈ। ਸੋ ਜੇ ਮੈਂ ਗੱਲ ਕਰਾਂ ਜੇ ਫੈਡਰਲ ਢਾਂਚੇ ਦੀ ਵੱਧ ਅਧਿਕਾਰਾਂ ਦੀ, ਮੰਨ ਲਓ ਤੁਹਾਨੂੰ ਸੂਬੇ ਨੂੰ ਉਹਨਾਂ ਨੇ ਅਧਿਕਾਰ ਦੇ ਦਿੱਤੇ, ਪਰ ਫਿਰ ਵੀ ਦੁਨੀਆ ਦਾ ਸਭ ਤੋਂ ਜ਼ਿਆਦਾ ਜਿਹੜਾ ਫੈਡਰਲ ਸਿਸਟਮ ਹੋਊਗਾ, ਮਜ਼ਬੂਤ ਫੈਡਰਲ ਸਿਸਟਮ ਹੋਊਗਾ ਜਿਹਨੇ ਸਾਰੇ ਅਧਿਕਾਰ ਸੂਬਿਆਂ ਨੂੰ ਦਿੱਤੇ ਹੋਣਗੇ, ਫਿਰ ਵੀ 3-4 ਅਧਿਕਾਰ ਆਪਣੇ ਕੋਲ ਰੱਖਦਾ। ਡਿਫੈਂਸ, ਫੌਜ ਕਦੇ ਵੀ ਸੂਬਿਆਂ ਨੂੰ ਨਹੀਂ ਦਿੱਤੀ ਜਾਂਦੀ। ਜਿਹੜੇ ਫੋਰਨ ਅਫੇਅਰਸ ਆ, ਤੁਹਾਡੇ ਦੂਸਰੇ ਮੁਲਕਾਂ ਦੇ ਨਾਲ ਰਿਲੇਸ਼ਨ ਕਿੱਦਾਂ ਦੇ ਹੋਣਗੇ, ਕਦੇ ਸੂਬਿਆਂ ਨੂੰ ਨਹੀਂ ਦਿੱਤੇ ਜਾਂਦੇ। ਕਰੰਸੀ ਤੁਹਾਡੀ ਜਿਹੜੀ ਨੋਟ ਹੈ, ਜਿਵੇਂ ਅਸੀਂ ਹੁਣ ਇੰਡੀਆ 'ਚ ਰਹਿ ਰਹੇ ਸਾਰੇ ਇੰਡੀਆ ਦੀ ਕਰੰਸੀ ਵਰਤ ਰਹੇ ਆ ਨਾ, ਇਹ ਕਦੀ ਸੂਬਿਆਂ ਨੂੰ ਵੱਖਰੀ ਨਹੀਂ ਦਿੱਤੀ ਜਾਂਦੀ ਕਿ ਤੁਸੀਂ ਵੱਖਰੀ ਬਣਾ ਲਓ। ਪ੍ਰਸਾਰ ਸੰਚਾਰ ਦੇ ਸਾਧਨ ਜਿਹੜੇ ਉਹ ਕਦੀ ਸੂਬਿਆਂ ਨੂੰ ਨਹੀਂ ਦਿੱਤੇ ਜਾਂਦੇ। ਹੁਣ ਜੇ ਇਹਨਾਂ ਤਿੰਨਾਂ ਚੌਹਾਂ ਚੀਜ਼ਾਂ ਨੂੰ ਮੰਨ ਲਓ ਕਿ ਇਹ 3-4 ਚੀਜ਼ਾਂ ਕੇਂਦਰ ਆਪਣੇ ਕੋਲ ਰੱਖ ਲੈ, ਬਾਕੀ ਸਭ ਕੁਝ ਤੁਹਾਨੂੰ ਦੇ ਦੇ, ਤਾਂ ਵੀ ਤੁਸੀਂ ਸੋਚ ਕੇ ਵੇਖੋ ਕਿ ਤੁਹਾਡੀਆਂ ਸਰਹੱਦਾਂ ਜਿਹੜੀਆਂ ਆ ਉਹ ਕੇਂਦਰ ਤੈਅ ਕਰੇਗਾ। ਕੱਲ ਨੂੰ ਤੁਹਾਡੇ ਗਵਾਂਢੀ ਸੂਬੇ ਦੇ ਨਾਲ ਜੰਗ ਲੱਗ ਜੇ, ਮੰਨ ਲਓ ਇੰਡੀਆ ਦੀ ਪਾਕਿਸਤਾਨ ਦੇ ਨਾਲ ਜੰਗ ਲੱਗ ਜੇ, ਅਸੀਂ ਤੇ ਫਿਰ 2 ਮੁਲਕਾਂ ਦੇ ਵਿੱਚ ਪਿਸ ਕੇ ਰਹਿ ਗਏ। ਜੇ ਇੰਡੀਆ ਨੂੰ ਲੱਗੂਗਾ ਮੈਂ ਹਾਰ ਰਿਹਾ ਤਾਂ 20 ਕਿਲੋਮੀਟਰ ਕਵੇ ਪਿੱਛੇ ਆ ਜਾਓ, ਤਾਂ ਕੀ ਸੇਕੇ ਬਰਦਾਸ਼ਤ ਕਰ ਲੈਣਗੇ ਕਿ ਪੰਜਾਬ ਦੀ ਧਰਤੀ 20 ਕਿਲੋਮੀਟਰ ਦੂਜੇ ਪਾਸੋਂ ਛੱਡ ਦਿੱਤੀ ਜਾਵੇ। ਜਦੋਂ ਡਿਫੈਂਸ ਹੀ ਨਹੀਂ ਸਾਡੇ ਕੋਲ, ਸਾਡੀ ਫੌਜ ਹੀ ਨਹੀਂ ਸਾਡੇ ਕੋਲ, ਤੇ ਉਹ ਜਦੋਂ ਮਰਜ਼ੀ ਤੁਹਾਡੀ ਹੱਥਾਂ ਬੰਨੇ ਵਿਗਾੜ ਸਕਦੇ, ਤੁਸੀਂ ਕੀ ਕਰ ਲਓਗੇ, ਸੂਬਾ ਕੀ ਕਰ ਲਏਗਾ। ਫਿਰ ਵਾਰ-ਵਾਰ ਕਿਹਾ ਜਾਂਦਾ ਖੇਤੀਬਾੜੀ ਦਾ ਜਿਹੜੇ ਆ ਉਹ ਚੱਲ ਰਹੇ ਆ, ਬਿਨਾਂ ਦੀ ਲੜਾਈ ਚੱਲ ਰਹੀ, ਕਿਹਾ ਜਾਂਦਾ ਜੀ ਪੰਜਾਬ ਆਪ ਡਿਸਾਈਡ ਕਰੇ ਉਹਨੇ ਕੀ ਬੀਜਣਾ, ਕੀ ਉਹਦਾ ਮੁੱਲ ਹੋਵੇਗਾ, ਸਭ ਕੁਝ ਮੈਂ ਕਹਿੰਦਾ ਤੈਅ ਕਰ ਲੈ। ਪਰ ਜਦੋਂ ਤੱਕ ਤੁਹਾਡੇ ਕੋਲ ਟ੍ਰੇਡ ਹੀ ਨਹੀਂ, ਇੰਟਰਨੈਸ਼ਨਲ ਅਫੇਅਰਸ ਹੀ ਤੁਸੀਂ ਜਿਹੜੇ ਆ ਕੰਟਰੋਲ ਨਹੀਂ ਕਰ ਸਕਦੇ। ਫੋਰਨ ਅਫੇਅਰਸ ਤੁਹਾਡੇ ਕੋਲ ਹੈ ਹੀ ਨਹੀਂ, ਕੇਂਦਰ ਨੇ ਡਿਸਾਈਡ ਕਰਨਾ ਹੈ ਤੁਸੀਂ ਕਿਹਦੇ ਨਾਲ ਜਿਹੜਾ ਆ ਉਹ ਟ੍ਰੇਡ ਕਰਨਾ, ਕਿਹਦੇ ਨਾਲ ਨਹੀਂ। ਤੁਸੀਂ ਚਾਹ ਕੇ ਵੀ ਸਾਰੇ ਵੱਧ ਅਧਿਕਾਰ ਲੈ ਲਓ ਇੰਡੀਆ ਦੇ ਵਿੱਚੋਂ, ਤਾਂ ਵੀ ਪੰਜਾਬ ਦਾ ਜਿਹੜਾ ਅਸੀਂ ਵਾਰ-ਵਾਰ ਕਹਿੰਦੇ ਬਾਰਡਰ ਖੋਲੋ, ਉਹ ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਖੋਲ ਸਕਦੇ। ਨਾ ਉਹ ਤੁਹਾਨੂੰ ਮਿਲਣਾ ਹੈ, ਤੁਸੀਂ ਜੋ ਮਰਜ਼ੀ ਉਗਾ ਲਓ। ਉਦਾਹਰਨ ਦੇ ਤੌਰ ਦੇ ਉੱਤੇ ਮੈਂ ਮੰਨ ਲਓ ਜ਼ਿਮੀਂਦਾਰ ਪਰਿਵਾਰਾਂ 'ਚ ਬਹੁਤੇ ਅਸੀਂ ਆਏ ਹਾਂ, ਕੋਈ ਜ਼ਮੀਨ ਦਾ ਟੁਕੜਾ ਆ, ਉਹ ਪਹਿਲਾਂ ਤੁਹਾਡਾ ਸੀ, ਤੁਹਾਡੇ ਕੋਲ ਤੁਹਾਡੇ ਗੁਆਂਢੀ ਨੇ ਖੋਲਿਆ, ਹੁਣ ਉਹ ਗੁਆਂਢੀ ਕਹਿੰਦਾ ਕਿ ਤੂੰ ਲੈ ਲਾ, ਜੋ ਬੀਜਣਾ ਤੇ ਬੀਜ, ਜਿਹੜੀ ਵਾਈ ਕਰਨੀ ਕਰ, ਜਿੱਦਾਂ ਪਾਣੀ ਲਾਉਣਾ ਲਾ,
पर एक कागजी जमीन मेरे नाल ही रहनी। ਇਹਦੇ ਲਈ ਕੋਈ ਸਾਡੇ ਜੋ ਸਹਿਮਤ ਹੋਵੇਗਾ ਜਿੰਨਾ ਜ਼ਿੰਮੇਦਾਰ ਹੈ ਕੋਈ ਕਿ ਠੀਕ ਹੈ ਤੂੰ ਮੈਨੂੰ ਠੇਕੇ ਦੇਈ ਜਾ ਮੇਰੀ ਜ਼ਮੀਨ ਮੈਨੂੰ ਕਹੀ ਜਾਵੇ ਕਿ ਤੂੰ ਜੋ ਮਰਜ਼ੀ ਕਰੀ ਜਾ ਪਰ ਕਾਗਜ਼ੀ ਮੇਰੇ ਕੋਲ ਹੋਵੇਗੀ। ਜਦੋਂ ਜੀ ਕਰੂਗਾ ਮੈਂ ਤੇ ਫੈਕਟਰੀ ਲਾਣਾ ਕਿਸੇ ਨੂੰ ਵੇਚਦਾ ਜਿਹਨੂੰ ਮਰਜ਼ੀ ਦੇ ਦੇਵਾਂ। ਦੱਸੋ ਸਾਡੇ ਬੰਦੇ ਕੀ ਤੁਸੀਂ ਕੁਝ ਸਾਲਾਂ ਦੇ ਲਈ ਆਪਣੀ ਉਥੋਂ ਕਮਾਈ ਤੇ ਕਰ ਲੋਗੇ ਪਰ ਸਾਰੀ ਉਮਰ ਦਾ ਹੱਲ ਨਹੀਂ ਕਰੋ। ਸਾਰੀ ਉਮਰ ਦਾ ਹੱਲ ਹੈ ਜੋ ਜ਼ਮੀਨ ਦਾ ਟੁਕੜਾ ਜੇ ਉਸ ਦੇ ਨਾਮ ਹੋਵੇ। ਸਾਡੀ ਵੱਧ ਅਧਿਕਾਰਾਂ ਦੀ ਲੜਾਈ ਸਾਡਾ ਹੱਲ ਨਹੀਂ। ਸਾਡਾ ਹੱਲ ਸਦੀਵੀ ਇੱਕੋ ਹੀ ਆ ਕਿ ਅਸੀਂ ਆਜ਼ਾਦੀ ਲੈਣੀ। ਅਖੀਰੀ ਗੱਲ ਕਹਿ ਕੇ ਮੈਂ ਜਿਹੜਾ ਆਪਣੀ ਗੱਲ ਨੂੰ ਵੇਣਾ ਅਸੀਂ ਨੌਜਵਾਨ ਖਾਸ ਤੌਰ 'ਤੇ ਬਾਰ-ਬਾਰ ਨੌਜਵਾਨਾਂ ਦੀ ਗੱਲ ਕਰ ਰਹੇ ਹਾਂ। ਅਸੀਂ એનર્ਜੀ ਵੀ ਲਾ ਰਹੇ ਹਾਂ ਅਸੀਂ ਆਪਣਾ ਟਾਈਮ ਵੀ ਦੇ ਰਹੇ ਹਾਂ ਅਸੀਂ ਆਪਣੇ ਕੌਮ ਦਾ ਪੈਸਾ ਵੀ ਲਗਾ ਰਹੇ ਹਾਂ। ਨੌਜਵਾਨ ਜੇਲ੍ਹਾਂ 'ਚ ਜਾਣ ਨੂੰ ਵੀ ਤਿਆਰ ਬੈਠੇ ਆ ਈਵਨ ਜਾਨਾਂ ਮਾਰਨ ਨੂੰ ਵੀ ਤਿਆਰ ਬੈਠੇ ਆ। ਜੇ ਸਭ ਕੁਝ ਕਰਨ ਨੂੰ ਤਿਆਰ ਆ तो फिर why all these things for this ridiculous federal system is एक माड़े मोटे या बद मंगा वास्ते क्यों? why not for the freedom? आजादी लिए क्यों नहीं? जे लड़ना है जेल च जाना है मरना है समा देना है पैसा लाना है तो फिर वादा कर के आजादी लिए क्यों नहीं दौड़ते? सो ठोक बजा के गल कही कि साडा आजादी तो बिना कोई हल नहीं। जिस नूं वादा अधिकार चाहिए ने लड़े पर कौम की एनर्जी ਜਿਹੜੀ ਆ ਉਹ ਵਾਦਾ ਅਧਿਕਾਰਾਂ ਦੇ ਜੋ ਬਾਰ-ਬਾਰ ਉਲਝਾ ਕੇ ਵੇਸਟ ਨਾ ਕਰੋ। ਸਿੱਖਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸਾਡਾ ਹੱਲ ਜਿਹੜਾ ਆ ਉਹ ਸੰਪੂਰਨ ਆਜ਼ਾਦੀ ਦੇ ਵਿੱਚ ਆ ਕਿਸੇ ਫੈਡਰਲ ਢਾਂਚੇ ਦੇ ਵਿੱਚ ਨਹੀਂ ਕਿਸੇ ਵਿਦਿਨ ਇੰਡੀਅਨ ਸਟੇਟ ਦੇ ਵਿੱਚ ਨਹੀਂ। ਉਹ ਸੰਪੂਰਨ ਖਾਲਸਾ ਰਾਜ ਦੇ ਵਿੱਚ ਆ ਕਿਸੇ ਸਟੇਟ ਵਿਦਿਨ ਸਟੇਟ। ਮੇਰਾ ਕਹਿਣ ਮਤਲਬ ਇੰਡੀਆ ਦੇ ਵਿੱਚ ਇੱਕ ਆਪਣਾ ਛੋਟਾ ਜਿਹਾ ਬਣਾ ਲੈਣ ਦੇ ਵਿੱਚ ਨਹੀਂ। ਅਸੀਂ ਪੂਰਨ ਆਜ਼ਾਦੀ ਲੈਣੀ ਆ ਔਰ ਜਿਨ੍ਹਾਂ ਸ਼ਹੀਦਾਂ ਨੂੰ ਅਸੀਂ ਯਾਦ ਕਰ ਰਹੇ ਉਹਨਾਂ ਨੂੰ ਸਿਜਦਾ ਕੰਪਲੀਟ ਉਦਣ ਹੋਵੇਗਾ ਜਿਸ ਚੀਜ਼ ਲਈ ਉਹ ਲੜ ਕੇ ਗਏ ਨੇ ਜਿਸ ਲਈ ਉਹ ਸ਼ਹਾਦਤਾਂ ਦੇ ਕੇ ਗਏ ਨੇ। ਅਸੀਂ ਜਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉਸ ਨੂੰ ਸਰ ਕਰੀਏ ਤੇ ਪੰਜਾਬ ਦੇ ਉੱਤੇ ਖਾਲਿਸਤਾਨ ਜਿਹੜਾ ਰੂਪਮਾਨ ਹੋਵੇ। ਸੋ ਇਹਨੀਆਂ ਗੱਲਾਂ ਕਹਿੰਦਾ ਕਿ ਮਦਾ ਜਾ ਚੱਕਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।